ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚਾ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਇਸ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਉਹਨਾਂ ਮਿਲ ਕੇ ਅੱਜ ਦੀਆਂ ਵਿਚਾਰ ਚਰਚਾਵਾਂ ਕਰਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आनू प्रोग्राम सचो सच विच बहुत शुक्रिया जी। डॉक्टर साहब अज 17 मई 2018 3 जेठ नानकशाही संमत 550 का दिन है। तो डॉक्टर साहब प्रोग्राम शुरू करने तो पहला असीं अपने दर्शकों ते ਸਰੋਤਿਆਂ ਨੂੰ हमेशा इतना दसीए व्यूअर्स जे तुसीं हक सच इंसाफ ते पैरा दिन दा इको एक चैनल TV 84 ਨੂੰ देखना चाहते हो ਤਾਂ ਤੁਸੀਂ देख सकते हो स्पैक्ट्रम केबल, आरसीएन केबल, बेलफायर केबल इन कैनेडा, roku, जादू बॉक्स, शावा, फेसबुक TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵੀਅਰਸ ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਐਂਡ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਥੈਂਕ ਯੂ ਸੋ ਮਚ ਜੀ। ਡਾਕਟਰ ਸਾਹਿਬ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੇ ਪਹਿਲੇ ਇਸ਼ੂ ਦੇ ਨਾਲ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਤੁਸੀਂ? ਦੇਖੋ ਪਿਛਲੇ 5 ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਜਦੋਂ ਤੁਸੀਂ TV 84 ਦੀ ਸ਼ੁਰੂਆਤ ਕੀਤੀ ਜੀ। ਇੱਕ ਗੱਲ ਅਸੀਂ ਲਗਾਤਾਰਤਾ ਨਾਲ ਕਹੀ ਕਿ ਭਾਰਤ ਦੇ ਵਿੱਚ ਬੇਸ਼ੱਕ ਲੋਕਤੰਤਰ ਜਾਂ ਜਮਹੂਰੀਅਤ ਜਾਂ ਡੈਮੋਕ੍ਰੇਸੀ ਦਾ ਟੈਗ ਹੈ, ਪਰ ਕੁੱਲ ਮਿਲਾ ਕੇ ਜੋ ਸਿਸਟਮ ਹੈ ਉਸ ਦੇ ਵਿੱਚ ਉਹ ਅਥੋਰੀਟੇਰੀਅਨ ਬਾਦਸ਼ਾਹਤ ਵਾਲਾ ਰਵੱਈਆ ਜਵਾਹਰ ਲਾਲ ਨਹਿਰੂ ਦਾ ਹੋਏ ਜਿਹਨੇ ਸਿੰਗਲ ਹੈਂਡਡਲੀ ਫੈਸਲੇ ਲਏ, ਔਰ ਉਹ ਇੰਦਰਾ ਗਾਂਧੀ ਦਾ ਹੋਏ ਜਾਂ ਹੁਣ ਮੋਦੀ, ਉਹ ਤਾਂ ਜ਼ਾਹਰਾ ਤੌਰ ਦੇ ਉੱਤੇ RSS ਦਾ ਨਾਗਪੁਰ ਹੈੱਡਕੁਆਰਟਰ ਉਹਨਾਂ ਦਾ ਹੋਏ, ਔਰ ਫੌਜ ਦੀ ਵੀ ਔਰ ਜਿਹੜੀਆਂ ਦੂਸਰੀਆਂ ਬਿਊਰੋਕਰੇਸੀ ਤਾਂ ਹੈ ਹੀ ਹੈ ਉਸ ਦਾ ਵੀ ਇੱਕ ਆਪਣਾ ਰੋਲ ਰਿਹਾ। ਔਰ ਜਦੋਂ ਫੌਜ ਦੀ ਪਿਛਲੇ ਦਿਨਾਂ 'ਚ ਅਸੀਂ ਗੱਲ ਕੀਤੀ ਕਿ ਕਿਵੇਂ ਫੌਜੀ ਮੁਖੀ ਰਾਵਤ ਨੇ ਇਹ ਪ੍ਰੈਸ ਸਟੇਟਮੈਂਟ ਦਿੱਤੀ ਕਿ ਜੀ ਕਸ਼ਮੀਰੀ ਜਿਹੜੇ ਨੇ ਉਹ ਸਾਡੇ ਨਾਲ ਲੜ ਨਹੀਂ ਸਕਦੇ, ਅਸੀਂ ਅਜੇ ਸੀਰੀਆ ਵਾਂਗ ਔਰ ਦੂਸਰੇ ਟੈਂਕ ਔਰ 에ਅਰ ਬੰਬਿੰਗ ਯੂਜ਼ ਨਹੀਂ ਕੀਤੀ ਹੈ। ਸੋ ਜ਼ਾਹਰ ਹੈ ਕਿ ਵੀ ਇਹ ਔਰ ਉਹਨਾਂ ਨੂੰ ਆਜ਼ਾਦੀ ਕਦੇ ਨਹੀਂ ਮਿਲ ਸਕਦੀ। ਹੁਣ ਜ਼ਾਹਰ ਹੈ ਵੀ ਇਹ ਪੋਲੀਟੀਕਲ ਸਟੇਟਮੈਂਟ ਕੋਈ ਜਦੋਂ ਫੌਜੀ ਮੁਖੀ ਦਿੰਦਾ ਹੈ ਤੇ ਫਿਰ ਪਾਵਰ ਕਿੱਥੇ ਲਾਈ ਕਰਦੀ ਹੈ। ਔਰ ਰਾਵਤ ਦੀ ਨੇੜਤਾ ਅਜੀਤ ਡੋਵਲ ਜਿਹੜਾ ਕਿ ਇਸ ਵੇਲੇ ਇਕੱਲਾ ਹੀ ਰਨ ਕਰਦਾ ਹੈ ਸਾਰੇ ਇੰਟੈਲੀਜੈਂਸ ਨੈਟਵਰਕ ਨੂੰ ਜੀ। ਔਰ ਇਸ ਤੋਂ ਇਲਾਵਾ ਵੀ ਕੁਝ ਵਕਤ ਪਹਿਲਾਂ ਜਦੋਂ ਕਿ ਖਾਸ ਤੌਰ ਤੇ ਬੇਨਜ਼ੀਰ ਭੁੱਟੋ ਨੇ ਮਰਨ ਤੋਂ ਪਹਿਲਾਂ ਕੁਝ ਦੇਰ ਪਹਿਲਾਂ ਉਹਦਾ ਇੱਕ ਇੰਟਰਵਿਊ ਜਿਹੜਾ ਸ਼ਾਇਦ ਫਰੰਟ ਲਾਈਨ 'ਚ ਆਇਆ ਜਾਂ ਆਊਟਲੁੱਕ 'ਚ ਆਇਆ, ਮੇਰੇ ਕੋਲ ਉਹਦਾ ਰਿਕਾਰਡ ਪਿਆ, ਉਹਦੇ 'ਚ ਉਹਨੇ ਇਹ ਕਿਹਾ ਕਿ ਜੀ ਦੇਖੋ ਅਸੀਂ ਤਾਂ ਰਾਜੀਵ ਗਾਂਧੀ ਨੇ ਇਕਰਾਰ ਸਾਡੇ ਨਾਲ ਸਮਝੌਤਾ ਕੀਤਾ ਸੀ ਕਿ ਸਿੱਖ ਇਨਸਰਜੈਂਸੀ ਦਬਾਉਣ 'ਚ ਮਦਦ ਕਰੋ, ਅਸੀਂ ਤਾਂ ਆਪਣਾ ਜਿਹੜਾ ਹੈ ਉਹ ਰੋਲ ਕੀਤਾ, ਲੇਕਿਨ ਜਿਹੜਾ ਉਹਨਾਂ ਦਾ ਪਾਰਟ ਸੀ ਕਿ ਸਿਆਚਨ ਗਲੇਸ਼ੀਅਰ ਤੋਂ ਫੌਜ ਹਟਾਣੀ ਹੈ ਉਹ ਉਹਨੇ ਫੁੱਲਫਿਲ ਨਹੀਂ ਕੀਤਾ। ਔਰ ਇਹ ਗੱਲ ਕਿਉਂਕਿ ਹੁਣ ਅਲਟੀਮੇਟਲੀ ਕਈ ਵਾਰ ਇਹ ਸਵਾਲ ਪੁੱਛਿਆ ਜਾਂਦਾ ਹੈ ਕਿ ਜੀ ਪਾਕਿਸਤਾਨ ਦੇ ਵਿੱਚ ਖਾਸ ਤੌਰ ਤੇ ਬੇਨਜ਼ੀਰ ਭੁੱਟੋ ਦੌਰ 'ਚ ਕੀ ਹੋਇਆ, ਉਹ ਤਾਂ ਇਸ ਸੰਸਾਰ ਤੋਂ ਜਾ ਚੁੱਕੇ ਨੇ, ਲੇਕਿਨ ਇਹ ਗੱਲ ਔਨ ਰੈਕਰਡ ਹੈ ਔਰ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਗੱਲ ਨੂੰ ਬਾਅਦ 'ਚ ਕੁਲਦੀਪ ਨਈਅਰ ਜਿਹੜਾ 90s ਦੇ ਵਿੱਚ ਹੈ ਹੁਣ ਔਰ ਉਸ ਦੇ ਕਾਲਮ ਦੋਵੇਂ ਪਾਸੇ ਪੜ੍ਹੇ ਜਾਂਦੇ ਨੇ, ਉਸਨੇ ਆਪਣੇ ਇੱਕ ਕਾਲਮ ਦੇ ਵਿੱਚ ਲਿਖਿਆ ਕਿ ਰਾਜੀਵ ਗਾਂਧੀ ਤਾਂ ਸਿਆਚਨ ਤੋਂ ਫੌਜ ਹਟਾਉਣਾ ਚਾਹੁੰਦਾ ਸੀ ਉਸ ਐਗਰੀਮੈਂਟ ਦੇ ਤਹਿਤ, ਲੇਕਿਨ ਫੌਜ ਨਹੀਂ ਮੰਨੀ। ਔਰ ਉਦੋਂ ਵੀ ਅਸੀਂ ਆਪਣੇ ਕਾਲਮਸ ਦੇ ਵਿੱਚ ਲਿਖਿਆ ਸੀ ਕਿ ਕਹਿਣ ਨੂੰ ਤਾਂ ਇਹ ਕਿਹਾ ਜਾਂਦਾ ਹੈ ਕਿ ਜੀ ਪਾਕਿਸਤਾਨ ਦੇ ਵਿੱਚ ਫੌਜ ਡਿਸਾਈਡਿੰਗ ਫੈਕਟਰ ਹੈ, ਭਾਵੇਂ ਸਿਵਲੀਅਨ ਐਡਮਿਨਿਸਟ੍ਰੇਸ਼ਨ ਵੀ ਹੋਏ ਅਲਟੀਮੇਟਲੀ ਉਹਨੂੰ ਆਰਮੀ ਐਸਟੈਬਲਿਸ਼ਮੈਂਟ ਕਹਿੰਦੇ ਨੇ, ਪਰ ਹਾਲਾਤ ਇੱਧਰ ਵੀ ਕੋਈ ਵੱਖਰੇ ਨਹੀਂ ਨੇ। ਇਹਨਾਂ ਨੇ ਅਜੇ ਤੱਕ ਜਮਹੂਰੀਅਤ ਦਾ ਟੈਗ ਲਾਇਆ, ਇਹ ਨਜ਼ਰ ਨਹੀਂ ਆਉਂਦਾ ਕਿ ਸਿੱਧੇ ਤੌਰ ਤੇ ਫੌਜ ਨੇ ਟੇਕ ਓਵਰ ਕੀਤਾ ਹੋਇਆ, ਲੇਕਿਨ ਇਹ ਕੁਲਦੀਪ ਨਈਅਰ ਦਾ ਵੀ ਇਹ ਕਹਿਣਾ ਔਰ ਹੁਣ ਜਿਸ ਅੰਦਾਜ਼ ਦੇ ਵਿੱਚ ਫੌਜੀ ਚੀਫ ਰਾਵਤ ਔਰ ਉਹਨਾਂ ਦੇ ਜਿਹੜੇ ਕੁਛ ਈਵਨ ਸਿਟਿੰਗ ਹੋਰ ਆਫੀਸ਼ੀਅਲਸ ਵੀ ਇਵੇਂ ਹੀ ਪ੍ਰੈਸ ਕਾਨਫਰੰਸ ਕਰਦੇ ਨੇ ਜਿਵੇਂ ਹਕੂਮਤ ਉਹਨਾਂ ਦੀ ਹੋਏ। ਪਰ ਅੱਜ ਮੈਂ ਕੋਈ ਫੌਜ ਦੇ ਰੋਲ ਦੇ ਉੱਤੇ ਗੱਲ ਕਰਨ ਦਾ ਫੋਕਸ ਨਹੀਂ ਹੈ, ਮੈਂ ਪਾਸਿੰਗ ਰੈਫਰੈਂਸ 'ਚ ਗੱਲ ਕੀਤੀ ਜੀ। ਅੱਜ ਕਿਵੇਂ ਡੈਮੋਕ੍ਰੇਸੀ ਦੇ ਵਿੱਚ ਇੱਕ ਪੂਰਾ ਡਿਕਟੇਟਰਸ਼ਿਪ ਵਾਲਾ ਮਾਹੌਲ ਬਣ ਗਿਆ ਔਰ RSS ਨੇ ਕਿਵੇਂ ਸਾਰੇ ਜਿਹੜੇ ਸ਼ੋਬੇ ਨੇ ਲੈਜਿਸਲੇਚਰ, ਐਗਜ਼ੈਕਟਿਵ, ਜੁਡੀਸ਼ਰੀ ਤਾਂ ਹੈ ਹੀ ਸੀ, ਮੀਡੀਆ ਵੀ ਟੇਕ ਓਵਰ ਕਰ ਲਿਆ, ਔਰ ਕਿਸ ਅੰਦਾਜ਼ ਦੇ ਵਿੱਚ ਹੁਣ ਈਵਨ ਜਿਹੜੇ ਗਵਰਨਰ ਨੇ ਉਹ ਸਿੱਧੇ ਤੌਰ ਤੇ ਚਪੜਾਸੀ ਵਾਂਗ ਡੀਲ ਕਰ ਰਹੇ ਨੇ। ਕਰਨਾਟਕਾ ਦੇ ਇਸ਼ੂ ਤੇ ਕਿਵੇਂ 222 ਮੈਂਬਰਾਂ ਵਾਲੇ ਹਾਊਸ 'ਚ 117 ਮੈਂਬਰ ਹੁੰਦਿਆਂ ਹੋਇਆਂ ਵੀ
ਕਾਂਗਰਸ ਔਰ ਜਨਤਾ ਦਲ ਸੈਕੂਲਰ ਦੇ ਕਿਵੇਂ 104 ਮੈਂਬਰਾਂ ਵਾਲੀ ਬੀਜੇਪੀ ਪਾਰਟੀ ਦੇ ਯੈਦੂਰੱਪਾ ਨੂੰ ਜਿਹੜਾ ਉਹ ਸਹੁੰ ਚੁੱਕਣ ਲਈ ਸੱਦ ਲਿਆ ਗਵਰਨਰ ਨੇ। ਅੱਧੀ ਰਾਤ ਤੋਂ ਬਾਅਦ ਸੁਪਰੀਮ ਕੋਰਟ ਨੇ ਸੁਣਵਾਈ ਵੀ ਕੀਤੀ, ਪਰ ਉਹਦਾ ਜਿਹੜਾ ਓਥ ਟੇਕਿੰਗ ਵਾਲਾ ਫੰਕਸ਼ਨ ਸੀ ਉਹ ਬਲੌਕ ਨਹੀਂ ਕੀਤਾ। 15 ਦਿਨ ਦਾ ਉਹਨੂੰ ਟਾਈਮ ਦਿੱਤਾ ਹੈ। ਔਰ ਇਹ ਆਮ ਹੈ ਕਿ ਜੀ 100 ਕਰੋੜ ਰੁਪਈਆ ਇਕੱਲੇ ਐਮਐਲਏ ਦੀ ਕੀਮਤ ਲਾਈ ਹੋਈ ਹੈ। ਸੋ ਇਹ ਕਿਉਂਕਿ ਜਦੋਂ ਅਸੀਂ ਕਿਸੇ ਚੀਜ਼ ਨੂੰ ਕਹਿੰਦੇ ਆ ਇੱਕ ਧੜਾ ਜਾਂ ਇੱਕ ਤਬਕਾ ਵਿਦਨ ਵੀ ਹੈ ਜੀ, ਇਹ ਤਾਂ ਖਾਲਿਸਤਾਨੀ ਨੇ, ਇਹਨਾਂ ਨੇ ਤਾਂ ਸਟੇਟ ਨੂੰ ਭੰਡਣਾ ਹੈ, ਇਹਨਾਂ ਕੋਲ ਤਾਂ ਨੈਗੇਟਿਵਿਟੀ ਤੋਂ ਬਿਨਾ ਕੁਝ ਹੈ ਨਹੀਂ ਕਹਿਣ ਨੂੰ। ਦੇਖੋ ਭਾਰਤ ਦੇ ਵਿੱਚ ਆ ਵੀ ਹੈ ਉਹ ਵੀ ਹੈ, ਪਰ ਜਿਹੜੀ ਸਟੇਟਮੈਂਟ ਅੱਜ ਮੈਂ ਓਪਨਿੰਗ ਸਟੇਟਮੈਂਟ ਰਾਹੁਲ ਗਾਂਧੀ, ਹੁਣ ਕਾਂਗਰਸ ਜਿਹੜੀ ਹੈ ਜ਼ਾਹਰ ਹੈ ਭਾਵੇਂ ਗਿਣਤੀ ਦੇ ਪੱਖੋਂ ਇਹਦਾ ਕਾਫੀ ਘਟ ਗਿਆ, ਲੇਕਿਨ ਭਾਰਤ ਦੀ ਸਭ ਤੋਂ ਪੁਰਾਣੀ ਸਿਆਸੀ ਪਾਰਟੀ ਹੈ। ਸਰ ਹਿਊ ਰੋਜ਼ ਨੇ 19ਵੀਂ ਸਦੀ ਦੇ ਅਖੀਰ 'ਚ ਬਣਾਈ, ਔਰ ਜਦੋਂ ਵੀ ਈਵਨ ਜੇ 2019 ਦੀਆਂ ਪਾਰਲੀਮੈਂਟ ਚੋਣਾਂ ਦੇ ਲਈ ਕਿਸੇ ਅਲਾਇੰਸ ਦੀ ਗੱਲ ਵੀ ਹੋ ਰਹੀ ਹੈ ਖੇਤਰੀ ਪਾਰਟੀਆਂ ਔਰ ਦੂਸਰਿਆਂ ਦਾ, ਉਹਨਾਂ ਨੂੰ ਵੀ ਮਖੌਟਾ ਨੈਸ਼ਨਲ ਪਾਰਟੀ ਕਾਂਗਰਸ ਦਾ ਚਾਹੀਦਾ। ਔਰ ਰਾਹੁਲ ਗਾਂਧੀ ਨੂੰ ਆਲਰੇਡੀ ਕਾਂਗਰਸ ਪ੍ਰੈਜ਼ੀਡੈਂਟ ਦੇ ਤੌਰ ਤੇ ਸੋਨੀਆ ਗਾਂਧੀ ਨੇ ਉਸ ਦੀ ਗੱਦੀ ਨਸ਼ੀਨੀ ਕਰ ਦਿੱਤੀ, ਉਹਨੂੰ ਤਿਲਕ ਲਾ ਦਿੱਤਾ। ਉਹ ਵੈਸੇ ਵੀ ਵੱਡੇ ਤਿਲਕ ਲਾ ਕੇ ਰੱਖਦਾ ਮੱਥੇ ਤੇ, ਹੁਣ ਇਹ ਦੱਸਣ ਦੇ ਲਈ ਕਿ ਵੀ ਮੈਂ ਵੀ ਬਰਾਬਰ ਹਿੰਦੂਤਵੀ ਹਾਂ। ਉਹਦੇ ਸਪੋਕਸਮੈਨ ਨੇ ਵੀ ਕਿਹਾ ਜੀ ਇਹਨਾਂ ਨੇ ਤਾਂ ਜਨਊ ਪਾਇਆ ਹੋਇਆ ਔਰ ਇਹ ਪੂਰੇ ਸ਼ਿਵ ਭਗਤ ਨੇ, ਔਰ ਜਿੱਥੇ ਵੀ ਜਾਂਦਾ ਹੈ ਹੁਣ ਕਰਨਾਟਕਾ 'ਚ ਵੀ ਉਹਨੇ ਯਕੀਨੀ ਬਣਾਇਆ ਵੀ ਸਾਰੇ ਮੰਦਰਾਂ 'ਚ ਜ਼ਰੂਰ ਜਾਏ। ਲੇਕਿਨ ਜਿਹੜੀ ਸਟੇਟਮੈਂਟ ਅੱਜ ਉਹਨੇ ਜਨ ਸਵਰਾਜ ਸੰਮੇਲਨ, ਜਿੱਥੇ ਕਿ ਭਾਰਤ ਦੇ ਕਨਸਟੀਟਿਊਸ਼ਨ ਦੇ ਵਿੱਚ ਇਹਨਾਂ ਨੇ ਇੱਕ ਅਮੈਂਡਮੈਂਟ ਕੀਤੀ, ਸ਼ਾਇਦ 78ਵੀਂ ਕਿ 79ਵੀਂ ਅਮੈਂਡਮੈਂਟ, ਉਸ ਦੀ ਯਾਦ ਇਹ ਮਨਾਉਂਦਿਆਂ ਇਹ ਫੰਕਸ਼ਨ ਹੋਇਆ। ਇਹ 73ਵੀਂ ਔਰ 74ਵੀਂ ਅਮੈਂਡਮੈਂਟ, ਸ਼ਾਇਦ ਬਹੁਤ ਸਾਰਿਆਂ ਨੂੰ ਨਾ ਪਤਾ ਹੋਏ ਕਿ ਭਾਰਤੀ ਕਨਸਟੀਟਿਊਸ਼ਨ ਪਿਛਲੇ 68 ਸਾਲ ਦੇ ਵਿੱਚ ਲਗਭਗ 1950 'ਚ ਲਾਗੂ ਹੋਇਆ ਤੇ 100 ਵਾਰ ਤੋਂ ਜ਼ਿਆਦਾ, ਸ਼ਾਇਦ 110 ਵਾਰ ਹੈ ਜਾਂ 112 ਵਾਰ ਉਸ ਦੇ ਵਿੱਚ ਸੋਧਾਂ ਹੋ ਚੁੱਕੀਆਂ ਨੇ। ਸੋ ਇਹ ਇਸ ਕਿਸਮ ਦਾ ਜਦੋਂ ਸਿੱਖ ਕੋਈ ਮੰਗ ਕਰਦੇ ਨੇ ਕਿ ਭਾਈ ਸਾਨੂੰ ਕੱਢੋ ਆਰਟੀਕਲ 25B ਚੋਂ, ਉਹ ਜਾਂ ਸਾਡੇ ਪਾਣੀਆਂ ਦੇ ਹੱਕ ਦੀ ਗੱਲ ਤੁਹਾਡੇ ਸੰਵਿਧਾਨ ਨੇ ਦਿੱਤੀ ਹੋਈ ਹੈ, ਦਿਓ ਜਾਂ ਪੰਜਾਬੀ ਬੋਲਦੇ ਇਲਾਕੇ ਦਿਓ, ਤੇ ਫਿਰ ਉਹ ਹੁੰਦਾ ਕਿ ਨਹੀਂ ਜੇ ਅਸੀਂ ਸਰਕਾਰੀਆ ਕਮਿਸ਼ਨ ਬਿਠਾ ਦਿੱਤਾ ਹੈ, ਜਿਵੇਂ ਇੰਦਰਾ ਗਾਂਧੀ ਨੇ ਬਿਠਾਇਆ, ਲੌਂਗੋਵਾਲ ਅਕੋਰਡ ਦੇ ਥੱਲੇ ਰਾਜੀਵ ਗਾਂਧੀ ਨੇ ਬਣਾਇਆ, ਔਰ ਉਹ ਸਾਰਾ, ਲੇਕਿਨ ਉਹ ਗੁੰਗਲੂਆਂ ਤੋਂ ਮਿੱਟੀ ਲਾਉਣ ਵਾਂਗ ਹੁੰਦਾ, ਉਹਦੇ ਚੋਂ ਕੁਝ ਵੀ ਨਹੀਂ ਨਿਕਲਦਾ ਹੈ। ਹੁਣ ਜਿਹੜੀਆਂ ਗੱਲਾਂ ਇਸ ਸਵਰਾਜ ਸੰਮੇਲਨ ਦੇ ਵਿੱਚ ਰਾਹੁਲ ਗਾਂਧੀ ਨੇ ਕਹੀਆਂ, ਉਹਨਾਂ ਤੋਂ ਇਹ ਬਿਲਕੁਲ ਜਿਵੇਂ ਅਸੀਂ ਕੱਲ ਦਾ ਇੱਕ ਸੈਗਮੈਂਟ ਪੂਰਾ ਕੀਤਾ ਸੀ ਕਿ ਭਾਰਤ ਦੇ ਵਿੱਚ ਕਿਵੇਂ ਆਲਮੋਸਟ ਸਾਰਾ ਕੁਝ ਹੀ ਜਿਹੜਾ ਉਹ ਆਰਐਸਐਸ ਦੇ ਹਵਾਲੇ ਹੋ ਚੁੱਕਾ ਹੈ। ਔਰ ਇਹ ਟ੍ਰਿਬਿਊਨ ਦੀ ਹੈਡਲਾਈਨ ਹੈ, ਐਟਮੋਸਫੀਅਰ ਆਫ ਫੀਅਰ ਇਨ ਕੰਟਰੀ, ਸਿਚੁਏਸ਼ਨ ਸਿਮਿਲਰ ਟੂ ਪਾਕਿਸਤਾਨ। ਰਾਹੁਲ ਗਾਂਧੀ ਕਹਿ ਰਿਹਾ ਹੈ ਕਿ ਜੀ ਸਾਡੇ 'ਚ ਇੱਕ ਡਰ ਦਾ, ਖੌਫ ਦਾ ਮਾਹੌਲ ਹੈ ਔਰ ਪਾਕਿਸਤਾਨ ਵਾਂਗ ਜਿਹੜੀ ਹੈ ਸਾਡੀ ਸਥਿਤੀ ਹੋ ਗਈ। ਰਾਏਪੁਰ 'ਚ ਨੇ ਕਿਹਾ, ਅਗੇਂਸਟ ਦਾ ਬੈਕਡ੍ਰੌਪ ਆਫ ਪੋਲੀਟੀਕਲ ਡਿਵੈਲਪਮੈਂਟਸ ਇਨ ਕਰਨਾਟਕਾ, Congress President Rahul Gandhi on Thursday claimed the situation in the country was similar to that in Pakistan under dictatorship. कि जो dictatorship पाकिस्तान ਹੁੰਦਾ ਸੀ वो हो रहा है। At an event here, he alleged there was an atmosphere of fear in the country and the constitution was under severe attack, with even the institutions such as judiciary and the press being suppressed and threatened. ਉਹਨੇ ਕਿਹਾ ਜੀ ਇਹ ਡਰ ਦਾ ਮਾਹੌਲ ਹੈ ਜੀ, ਸਾਰੀਆਂ ਹੀ ਇੰਸਟੀਟਿਊਸ਼ਨ ਸੰਸਥਾਵਾਂ ਤੇ ਹਮਲੇ ਹੋ ਰਹੇ ਨੇ, ਜਿਨ੍ਹਾਂ ਦੇ ਵਿੱਚ ਜੁਡੀਸ਼ਰੀ ਵੀ ਹੈ ਔਰ ਪ੍ਰੈਸ ਵੀ ਹੈ, ਉਹਨਾਂ ਨੂੰ ਦਬਾਇਆ ਗਿਆ, ਧਮਕਾਇਆ ਜਾ ਰਿਹਾ। ਫਿਰ ਉਹਨੇ ਜਿਹੜਾ ਅੱਗੇ ਇਸ ਗੱਲ ਨੂੰ ਅੱਗੇ ਤੋਰਦਿਆਂ ਕਿਹਾ, ਦਾ ਕਨਸਟੀਟਿਊਸ਼ਨ is under severe attack in the country. In Karnataka, the MLAs are on one side and governor on the other, and you know what attempt is being made. मैं already ਜ਼ਿਕਰ ਕੀਤਾ ਕਿ ਉਹਨੂੰ ਸੱਦ ਲਿਆ ਯੈਦੂਰੱਪਾ ਨੂੰ ਤੇ ਸੌਦਾ ਹੋ ਰਿਹਾ 100 ਕਰੋੜ ਦਾ, ਇੱਕ MLA ਵਿਕ ਰਿਹਾ। ਹੁਣ ਅੱਗੋਂ ਕਹਿੰਦਾ, one after another you can see in every democratic institution in the country the RSS is trying to induct its people. कि हर ਲੋਕਤੰਤਰੀ ਸੰਸਥਾ 'ਚ RSS ਨੇ ਆਪਣੇ ਬੰਦੇ ਵਾੜ ਦਿੱਤੇ ਨੇ। There is fear in the judiciary, there is fear in the press, and even the BJP members of parliament are scared as they cannot speak a single word before the Prime Minister. In the last 70 years, it was generally seen that the people approach the judiciary for seeking justice. ਅਸੀਂ ਕੱਲ ਦੇ ਸੈਗਮੈਂਟ 'ਚ ਬੜੀ ਵੇਰਵੇ ਦੇ ਨਾਲ ਕਿਹਾ ਕਿ ਅਲਟੀਮੇਟਲੀ ਜਿਹੜੀ ਹੋਪ ਹੁੰਦੀ ਹੈ ਕਿ ਭਾਈ ਲੈਜਿਸਲੇਚਰ 'ਚ ਮੈਜੋਰਟੀ ਹੋਏ, ਇੰਦਰਾ ਗਾਂਧੀ ਇਹਦੀ ਦਾਦੀ ਮਨਮਰਜ਼ੀ ਦੀਆਂ ਜਿਹੜੀਆਂ ਨੇ ਉਹ ਅਮੈਂਡਮੈਂਟਸ ਕਰਵਾਉਂਦੀ ਰਹੀ। ਪੰਜਾਬ ਦੇ ਵਿੱਚ ਕਿਵੇਂ ਸਿੱਖ ਜਵਾਨੀ, ਪਹਿਲਾਂ ਮੀਸਾ ਵਰਗਾ ਕਾਨੂੰਨ
ਮੇਨਟੇਨੈਂਸ ਆਫ ਇੰਟਰਨਲ ਸਿਕਿਉਰਿਟੀ ਐਕਟ ਦੇ ਥੱਲੇ ਜਿਹਨੂੰ ਮਰਜ਼ੀ ਚੁੱਕ ਲੈਂਦੇ ਸੀ ਜੀ ਵੀ ਟਾਡਾ ਵਰਗਾ ਕਾਨੂੰਨ ਟੈਰਰਿਸਟ ਐਂਡ ਡਿਸਰਪਟਿਵ ਐਕਟੀਵਿਟੀਜ਼ ਐਕਟ ਬਿਲਕੁਲ ਉਹ ਕਿਵੇਂ ਉਹਨਾਂ ਨੇ ਲਾਗੂ ਕਰਕੇ ਔਰ ਇਹਦੇ ਕਾਂਗਰਸ ਦੀ ਪ੍ਰੀਵੀਅਸ ਹਕੂਮਤ ਦੇ ਵੇਲੇ ਪੋਟਾ ਜਿਹਦੇ ਥੱਲੇ ਜ਼ਿਆਦਾ ਮੁਸਲਮਾਨ ਦਲਿਤ ਔਰ ਸਿੱਖ ਹੀ ਫੜੇ ਹੋਏ ਨੇ ਔਰ ਇਹ ਜਾਰੀ ਰਿਹਾ ਔਰ ਇਹ ਈਵਨ ਜੁਡੀਸ਼ਰੀ ਨੂੰ ਵੀ ਕਿਵੇਂ ਸਬਵਰਟ ਇਹਦੀ ਦਾਦੀ ਨੇ ਕਰਨਾ ਸ਼ੁਰੂ ਕੀਤਾ ਹੈ। ਐਮਰਜੈਂਸੀ ਨੂੰ ਕੌਣ ਭੁੱਲਿਆ ਹੋਇਆ ਕਿ 18-19 ਮਹੀਨੇ 1975 ਦੇ ਵਿੱਚ ਐਮਰਜੈਂਸੀ ਲਾ ਕੇ ਸਿਵਲ ਲਿਬਰਟੀਜ਼ ਖਤਮ ਕੀਤੀਆਂ ਔਰ ਸਿੱਖਾਂ ਨੂੰ ਵੀ ਜਿਹੜੀ ਸਜ਼ਾ ਮੁੜ ਕੇ ਕਾਂਗਰਸ ਨੇ ਔਰ KGB ਰਾਹ ਨੇ ਮਿਲ ਕੇ ਦਿੱਤੀ ਉਹਦਾ ਰੀਜ਼ਨ ਹੀ ਇਹ ਸੀ ਕਿ ਜਦੋਂ ਬਾਕੀ ਸਾਰਾ ਭਾਰਤ ਸੁਸਰੀ ਵਾਂਗ ਸੌਂ ਗਿਆ ਸੀ ਜੀ ਜਾਂ ਜਿਵੇਂ ਪੰਜਾਬੀ ਚ ਕਹਿੰਦੇ ਨੇ ਵੀ ਸੱਪ ਨੇ ਸੁੰਘਿਆ ਹੋਏ ਬਿਲਕੁਲ ਸਿਰਫ ਤੇ ਸਿਰਫ ਸਿੱਖਾਂ ਨੇ ਔਰ ਅਕਾਲੀਆਂ ਨੇ ਬੇਸ਼ੱਕ ਅਸੀਂ ਅਕਾਲੀ ਦਲ ਨੂੰ ਕ੍ਰਿਟਿਸਾਈਜ਼ ਕਰਦੇ ਹਾਂ ਖਾਸ ਤੌਰ ਤੇ ਜਦੋਂ ਤੋਂ ਇਹ ਬਾਦਲ ਕਿਆਂ ਦੇ ਹੱਥ ਸਭ ਕੁਝ ਆਇਆ ਪਰ ਇਹ ਇੱਕ ਹਿਸਟੋਰੀਕਲ ਗੱਲ ਹੈ ਕਿ ਅਕਾਲੀ ਦਲ ਨੇ ਐਮਰਜੈਂਸੀ ਦੇ ਖਿਲਾਫ ਮੋਰਚਾ ਲਾਇਆ ਅਕਾਲ ਤਖਤ ਤੋਂ ਜੀ 40,000 ਤੋਂ ਜ਼ਿਆਦਾ ਸਿੱਖਾਂ ਨੇ ਉਹਦੇ 'ਚ ਗ੍ਰਿਫਤਾਰੀ ਦਿੱਤੀ। ਹਾਲਾਂਕਿ ਪੰਜਾਬ ਦੇ ਵਿੱਚ ਐਮਰਜੈਂਸੀ ਦਾ ਕੋਈ ਇਫੈਕਟ ਨਹੀਂ ਸੀ। ਗਿਆਨੀ ਜ਼ੈਲ ਸਿੰਘ ਚੀਫ ਮਿਨਿਸਟਰ ਸੀ, ਉਹਨੇ ਪੰਜਾਬ 'ਚ ਸਖਤੀ ਨਹੀਂ ਸੀ ਕੀਤੀ, ਉਹਨੂੰ ਪਤਾ ਸੀ ਸਿੱਖ ਕਰੈਕਟਰ ਦਾ ਕਿ ਵੀ ਇਹ ਰਿਬੈਲ ਕਰਨਗੇ, ਪਰ ਇਹਦੇ ਬਾਵਜੂਦ ਸਿੱਖਾਂ ਨੇ ਕਿਹਾ ਵੀ ਨਹੀਂ, ਜੇ ਬਾਕੀ ਭਾਰਤ ਦੇ ਲੋਕਾਂ ਦੀਆਂ ਮੁੱਢਲੀਆਂ ਆਜ਼ਾਦੀਆਂ ਖੋਈਆਂ ਹੋਈਆਂ ਨੇ ਤੇ ਅਸੀਂ ਆਰਾਮ ਨਾਲ ਨਹੀਂ ਬੈਠ ਸਕਦੇ। ਇਹ ਵੱਖਰੀ ਗੱਲ ਹੈ ਕਿ ਉਸ ਤੋਂ ਬਾਅਦ ਇੰਦਰਾ ਗਾਂਧੀ ਨੇ ਔਰ ਉਹਨਾਂ ਦੀ ਉਹਦੀ ਏਜੰਸੀ ਰਾਹ KGB ਉਹਨਾਂ ਨੇ ਦੇਖਿਆ ਕਿ ਜੇ ਕਮਿਊਨਿਸਟਾਂ ਵਾਂਗ ਉਦੋਂ ਇੰਦਰਾ ਗਾਂਧੀ ਪੂਰੀ ਤਰ੍ਹਾਂ ਸੋਵੀਅਤ ਯੂਨੀਅਨ ਦੀ ਗੇਮ ਖੇਡ ਰਹੀ ਸੀ ਕਿ ਵੀ ਜੇ ਪੱਕੇ ਤੌਰ ਦੇ ਉੱਤੇ ਜਿਹੜਾ ਭਾਰਤ ਦੇ ਵਿੱਚ ਆਪਣੀ ਡਾਇਨੈਸਟੀ ਕਾਇਮ ਕਰਨੀ ਹੈ ਫਿਰ ਇਹ ਸਿੱਖ ਕੌਮ ਨੂੰ ਸਬਕ ਸਿਖਾਉਣਾ ਪਏਗਾ। ਸੋ ਬਾਕੀ ਫਿਰ ਜਦੋਂ ਇੰਦਰਾ ਗਾਂਧੀ ਐਮਰਜੈਂਸੀ ਤੋਂ ਬਾਅਦ ਚੋਣਾਂ ਵੇਲੇ ਤਾਂ ਹਾਰੀ, ਪਰ ਜੈ ਪ੍ਰਕਾਸ਼ ਨਰਾਇਣ ਮੁਰਾਰਜੀ ਦੇਸਾਈ ਉਹ ਚੂੰ ਦਾ ਮੁਰੱਬਾ ਚੱਲਿਆ ਨਹੀਂ। ਫਿਰ ਇਲੈਕਸ਼ਨਾਂ ਹੋਈਆਂ, ਇੰਦਰਾ ਗਾਂਧੀ 1980 ਦੇ ਸ਼ੁਰੂ ਚ ਆ ਗਈ ਔਰ ਜੋ ਫਿਰ ਜੂਨ 84 ਚ ਹੋਇਆ, ਇਹ 4 ਸਾਲ ਇਹੀ ਪਲਾਨ ਕੀਤਾ ਹੈ ਕਿ ਸਿੱਖਾਂ ਨੂੰ ਸਬਕ ਕਿਵੇਂ ਸਿਖਾਉਣਾ ਹੈ, ਇਹ ਅਕਾਲ ਤਖਤ ਜਿੱਥੋਂ ਮੋਰਚੇ ਲਾਉਂਦੇ ਨੇ ਇਹਨੂੰ ਕਿਵੇਂ ਖੰਡਰਾਤ ਬਣਾਉਣਾ, ਕਿਵੇਂ ਇਹਨਾਂ ਦੇ ਜਿਹੜੇ ਨੇ ਗੋਡੇ ਲਵਾਉਣੇ ਨੇ। ਸੋ ਇਹ ਵੱਖਰੀ ਗੱਲ ਹੈ ਕਿ ਹੁਣ ਰਾਹੁਲ ਗਾਂਧੀ ਜਾਂ ਕਾਂਗਰਸ ਜਦੋਂ ਕਿ ਇੱਕ ਤੋਂ ਬਾਅਦ ਇੱਕ ਸਟੇਟ ਇਹਨਾਂ ਦੇ ਹੱਥੋਂ ਨਿਕਲੀ ਹੈ ਔਰ ਹੁਣ ਇਹਨਾਂ ਨੂੰ ਨਜ਼ਰ ਆ ਰਿਹਾ ਕਿ ਜੀ ਇਹ ਸਾਰੇ ਪਾਸੇ RSS ਆ ਗਿਆ। ਦੇਖ ਦੀ ਗੱਲ ਇਹ ਹੈ ਵੀ ਈਵਨ ਇਹਦੇ ਜਿਹੜਾ ਉਹਨੇ ਨਹਿਰੂ ਨੇ ਉਹਨੇ ਕੀ ਕੀਤਾ, ਇਹਦੇ ਨਾਨੇ ਨੇ, ਬਿਲਕੁਲ ਇੰਦਰਾ ਗਾਂਧੀ ਦਾਦੀ ਸੀ, ਉਹਦਾ ਨਾਨਾ ਸੀ। ਸੋ ਉਹਨੇ ਕੀ ਕੀਤਾ 1962 ਦੀ ਚੀਨ ਦੇ ਨਾਲ ਟੱਕਰ ਤੋਂ ਬਾਅਦ 1963 ਚ ਜਦੋਂ ਰਿਪਬਲਿਕ ਡੇ ਪੈਰੇਡ 26 ਜਨਵਰੀ ਚ ਹੋਈ, ਪਹਿਲੀ ਵਾਰ RSS ਵਾਲੇ ਨਿੱਕਰਾਂ ਪਾ ਕੇ ਆਪਣਾ ਜਿਹੜਾ ਉਹਨਾਂ ਦਾ ਰਵਾਇਤੀ ਪਹਿਰਾਵਾ ਹੈ ਉਹਨਾਂ ਨੇ ਰਿਪਬਲਿਕ ਡੇ ਪੈਰੇਡ ਦੇ ਵਿੱਚ ਦਿੱਲੀ ਦੇ ਵਿੱਚ ਪਾਰਟਿਸਿਪੇਟ ਕੀਤਾ ਸੀ। ਉਹਦੀਆਂ ਪਿਕਚਰਸ ਵੀ ਇੰਟਰਨੈਟ ਤੇ ਦੇਖੀਆਂ ਜਾ ਸਕਦੀਆਂ। ਸੋ ਇੰਦਰਾ ਗਾਂਧੀ ਨੂੰ ਕਿਵੇਂ ਵਾਜਪਾਈ ਨੇ ਦੁਰਗਾ ਮਾਤਾ ਬਣਾਇਆ, ਕਿਵੇਂ RSS ਦੇ ਜਿਹੜੇ ਨੇ ਉਹਦੀ ਹਮਾਇਤ ਚ ਇੰਦਰਾ ਗਾਂਧੀ ਦੇ ਰਹੇ, ਕਿਉਂਕਿ ਉਹਨਾਂ ਨੇ ਇੰਦਰਾ ਗਾਂਧੀ ਨੂੰ ਚੰਗੀ ਤਰ੍ਹਾਂ ਵਰਤਿਆ ਔਰ ਜਦੋਂ 1971 ਚ ਭਾਰਤ ਨੇ ਫੌਜੀ ਤਾਕਤ ਦੀ ਵਰਤੋਂ ਨਾਲ ਪੂਰਬੀ ਬੰਗਾਲ ਮਸ਼ਰਕੀ ਬੰਗਾਲ ਨੂੰ ਬੰਗਲਾਦੇਸ਼ ਬਣਾਇਆ ਔਰ 14 ਦਿਨ ਦੀ ਉਸ ਲੜਾਈ ਤੋਂ ਬਾਅਦ ਆਪਣੀ ਜਿੱਤ ਦਾ ਝੰਡਾ ਗੱਡਦਿਆਂ ਇੰਦਰਾ ਗਾਂਧੀ ਨੇ ਕਿਹਾ ਸੀ 1000 ਸਾਲ ਕੀ ਗੁਲਾਮੀ का ਬਦਲਾ ਲੈ ਲਿਆ ਗਿਆ। ਹੁਣ ਇਹ ਸਟੇਟਮੈਂਟਾਂ ਕੌਣ ਦੇ ਰਿਹਾ ਸੀ? ਸੋ ਜ਼ਾਹਿਰ ਹੈ ਕਿ ਵੀ RSS ਨੇ ਉਹਨੂੰ ਵੀ ਇਸਤੇਮਾਲ ਕੀਤਾ। ਫਿਰ ਉਹਨਾਂ ਨੇ ਦੇਖਿਆ ਕਿ ਵੀ ਹੁਣ ਫਿਰ BJP ਦੇ ਰੂਪ ਦੇ ਵਿੱਚ ਅਸੀਂ ਦੇਖਦੇ ਹਾਂ ਔਰ ਹੁਣ ਉਹਨਾਂ ਨੂੰ ਬਾਕੀ ਖੇਤਰੀ ਪਾਰਟੀਆਂ ਦੇ ਵੀ ਲੋੜ ਨਹੀਂ, ਇਸ ਲਈ ਚੰਦਰ ਨਾਇਡੂ ਬਾਬੂ ਆਂਧਰਾ ਚ ਛੱਡ ਕੇ ਪਾਸੇ ਹੋ ਗਿਆ। ਦੂਜਾ ਸਿਰਫ ਇੱਕ ਬੇਅਣਖ ਬਾਦਲ ਜਿਹੜਾ ਬੇਗੈਰਤ ਆਦਮੀ ਜਿਹਨੇ ਕਿ ਸਿੱਖ ਕੌਮ ਦੀ ਪਿੱਠ ਲਵਾਈ ਹੋਈ ਹੈ ਇਹੀ ਨਾਲ ਖੜੇ। ਇਸ ਤੋਂ ਪਹਿਲਾਂ 2014 ਦੀਆਂ ਚੋਣਾਂ ਵੇਲੇ ਵੀ ਇਹੀ ਰੱਥ ਫੜ ਕੇ ਉਹਦਾ ਮੋਦੀ ਦਾ ਪੰਜਾਬ ਦੇ ਵਿੱਚ ਘੁਮਾਉਂਦਾ ਰਿਹਾ ਔਰ ਹਾਲ ਇਹ ਹੈ ਵੀ GST ਵਰਗਾ ਜਜੀਆ ਟੈਕਸ ਲੱਗਾ ਹੋਇਆ ਹੈ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਿਸ ਹੱਦ ਤੱਕ ਘਟਨਾਵਾਂ ਉਸ ਪੀਰੀਅਡ 'ਚ ਹੋਈਆਂ। ਹੁਣ ਕੋਈ ਨਰੈਣ ਦਾਸ ਨਿਕਲ ਆਇਆ, ਕੋਈ RSS ਦੀਆਂ ਕਿਤਾਬਾਂ 'ਚ ਕੀ ਛਪ ਰਿਹਾ ਔਰ ਇਹਨੇ ਮੂੰਹ 'ਚ ਘੁੰਗਣੀਆਂ ਪਾਈਆਂ ਹੋਈਆਂ ਨੇ। ਸੋ ਕੁੱਲ ਮਿਲਾ ਕੇ ਇਸ ਸਾਰੇ 'ਚ ਜਿਹੜੀ ਗੱਲ ਸਾਡੀ ਇਸ 'ਚੋਂ ਨਿਕਲਦੀ ਹੈ ਕਿ ਬਈ ਉਹਨੇ ਇਹ ਕਿਹਾ ਕਿ ਜੀ ਰਾਹੁਲ ਗਾਂਧੀ ਨੇ ਕਿ ਇਟ ਡੈਫੀਨੇਟਲੀ ਹੈਪਨਸ ਅੰਡਰ ਡਿਕਟੇਟਰਸ਼ਿਪਸ, ਇਟ ਹੈਪਨਸ ਇਨ ਪਾਕਿਸਤਾਨ, ਇਟ ਹੈਪਨਸ ਇਨ ਡਿਫਰੈਂਟ ਅਫਰੀਕਨ ਕੰਟਰੀਜ਼ where a general comes and suppresses the court and the press, but in India it has happened for the first time in last 70 years. So ਅੱਗੇ ਲੰਬਾ ਚੌੜਾ ਉਹਦਾ ਬਿਆਨ ਹੈ, ਉਹਦਾ ਆਪਣਾ ਝੂਠ ਵੀ ਹੈ ਕਿਉਂਕਿ ਕਿਤੇ ਵੀ ਉਹਨੇ ਨਾ ਤਾਂ ਜਿਹੜਾ ਉਹ ਐਮਰਜੈਂਸੀ ਨੂੰ ਕੰਡੈਮ ਕੀਤਾ ਨਾ ਇਹਨਾਂ ਨੇ ਕਦੇ ਜੂਨ 84 ਦੇ ਹਮਲੇ ਨੂੰ
ਸੋ ਕਾਂਗਰਸ ਜੇ ਸੱਚਮੁੱਚ ਸਮਝਦੀ ਹੈ ਕਿ ਉਹ ਕਲੀਨ ਹੈ, ਪਹਿਲਾਂ ਜਿਹੜੇ ਤੁਹਾਡੇ ਗੁਨਾਹ ਨੇ ਉਹਨਾਂ ਨੂੰ ਧੋ, ਸਾਨੂੰ ਕੋਈ ਭੁਲੇਖਾ ਨਹੀਂ ਹੈ। ਅਸੀਂ ਤਾਂ ਪਹਿਲੇ ਦਿਨ ਤੋਂ ਬੀਜੇਪੀ ਔਰ ਕਾਂਗਰਸ ਨੂੰ ਹਿੰਦੂਤਵਾਦੀਆਂ A ਤੇ B ਟੀਮਾਂ ਕਹਿੰਦੇ ਔਰ ਬਿਲਕੁਲ ਉਸੇ ਲਾਈਨ ਦੇ ਉੱਤੇ ਗੱਲ ਜਾ ਰਹੀ ਹੈ। ਔਰ ਇਹਨੂੰ ਜ਼ਰੂਰ ਹੈ ਕਿ ਜੀ ਦੇਖੋ ਉਹਨੇ ਕਿਹਾ ਸੀ ਅਰੁਣ ਜੇਤਲੀ ਨੇ ਕਿਸਾਨਾਂ ਦਾ ਕਰਜ਼ਾ ਮਾਫ ਕਰਾਂਗੇ, ਉਹ ਨਹੀਂ ਕੀਤਾ, ਔਰ 2.5 ਲੱਖ ਕਰੋੜ ਦਾ ਲੋਨ 15 ਅਮੀਰ ਬੰਦਿਆਂ ਨੂੰ ਦਿੱਤਾ ਹੋਇਆ ਹੈ ਔਰ ਇਸ ਦੇ ਉੱਤੇ ਕੋਈ ਬੋਲਦਾ ਵੀ ਨਹੀਂ ਹੈ। ਔਰ ਇਹ ਸਾਰੇ ਨੂੰ ਇਹਨੇ ਲੰਬਾ ਚੌੜਾ ਬਿਆਨ ਹੈ ਸਿਆਸੀ, ਲੇਕਿਨ ਜਿਸ ਕਰਕੇ ਮੈਂ ਇਸ ਸਟੋਰੀ ਨੂੰ ਓਪਨਿੰਗ ਸਟੋਰੀ ਬਣਾਇਆ ਕਿ ਅੱਜ ਜਿਹੜੇ ਪਾਕਿਸਤਾਨ ਨੂੰ ਇੱਕ ਫੇਲਡ ਸਟੇਟ ਕਹਿਣ ਵਾਲੇ ਸੀ ਕਿ ਜੀ ਪਾਕਿਸਤਾਨ ਦੀ ਇਕਨੋਮੀ ਉੜ ਗਈ, ਹੁਣ ਅਮਰੀਕਾ ਵੀ ਦੁਸ਼ਮਣ ਬਣ ਗਿਆ, ਹੁਣ ਫਲਾਣਾ, ਹੁਣ ਉਹਨਾਂ ਦਾ ਪੋਲੀਟੀਕਲ ਲੀਡਰ ਜਿਹੜਾ ਹੈ ਉਹ ਖਲੋ ਕੇ ਕਹਿ ਰਿਹਾ ਜੀ ਕਿ ਇੰਡੀਆ ਦਾ ਸਾਰਾ ਹੀ ਸਿਸਟਮ ਪਾਕਿਸਤਾਨ ਦੀ ਡਿਕਟੇਟਰਸ਼ਿਪ ਵਾਂਗ ਹੈ। ਹਾਲਾਂਕਿ ਪਾਕਿਸਤਾਨ 'ਚ ਹੁਣ ਡਿਕਟੇਟਰਸ਼ਿਪ ਨਹੀਂ ਹੈ, ਉਹਨਾਂ ਦੇ 70 ਸਾਲ ਅੱਧਾ ਟਾਈਮ ਡਿਕਟੇਟਰ ਹੈ, ਅੱਧਾ ਟਾਈਮ ਹੈ। ਹੁਣ ਉਹਨਾਂ ਦੀ ਜੁਡੀਸ਼ਰੀ ਕਿੰਨੀ ਐਕਟਿਵ ਹੈ, ਐਗਰੈਸਿਵ ਹੈ ਕਿ ਉਹਨਾਂ ਨੇ ਜਿਹੜੀ ਪੋਲੀਟੀਕਲ ਲੀਡਰਸ਼ਿਪ ਹੈ, ਨਵਾਜ਼ ਸ਼ਰੀਫ ਦੀ ਹਕੂਮਤ ਸੀ, ਉਹਨਾਂ ਨੂੰ ਕਿਵੇਂ ਵੱਟੋ ਵੱਟ ਪਾਇਆ ਹੋਇਆ ਜੀ ਲੋਕਾਂ ਦੇ ਵਿੱਚ। ਔਰ ਇਹ ਕਹਿਣਾ ਜਦੋਂ ਪਾਕਿਸਤਾਨ ਨੂੰ ਹੁੰਦਾ ਜੀ ਉੱਥੇ ਮੁੱਲਾ ਆ ਗਏ, ਉੱਥੇ ਫਲਾਣਾ ਹੋ ਗਿਆ, ਕਦੇ ਵੀ ਪਾਕਿਸਤਾਨ ਦੇ ਵਿੱਚ ਅਜੇ ਤੱਕ ਜਿਹੜੀ ਬਿਲਕੁਲ ਐਕਸਟ੍ਰੀਮ ਲਾਈਨ ਦੀ ਗੱਲ ਕਰਨ ਵਾਲੇ ਨੇ ਉਹਨਾਂ ਦੀ ਸਰਕਾਰ ਨਹੀਂ ਬਣੀ ਹੈ। ਜਦੋਂ ਚੋਣਾਂ ਵੀ ਹੁੰਦੀਆਂ ਨੇ ਉਦੋਂ ਵੀ ਉਹਨਾਂ ਨੂੰ ਕੁਝ ਸੀਟਾਂ ਕੁਝ ਬੈਲਟਸ ਦੇ ਵਿੱਚ ਮਿਲਦੀਆਂ, ਪਰ ਪਾਕਿਸਤਾਨ ਦੇ ਲੋਕਾਂ ਨੇ ਕਦੇ ਵੀ ਜਿਹੜੀ ਉਹ ਆਈਡੀਓਲੋਜੀ ਹੈ ਉਹਨਾਂ ਨੂੰ ਕਦੇ ਜਿਤਾ ਕੇ ਪਾਰਲੀਮੈਂਟ 'ਚ ਮੈਜੋਰਿਟੀ ਨਹੀਂ ਦਿੱਤੀ। ਪਰ ਇਧਰ ਤੁਸੀਂ ਭਾਰਤ ਦਾ ਹਾਲ ਦੇਖੋ ਜੀ, ਹੁਣ RSS ਨੂੰ ਕਿਨੇ ਮੈਜੋਰਿਟੀ ਦਿੱਤੀ ਹੈ 2014। ਸੋ ਜੇ ਤੁਸੀਂ ਰੈਡੀਕਲਾਈਜ਼ ਦੇਖਣੀ ਹੈ ਫਿਰ ਹਿੰਦੂ ਮਾਈਂਡਸ ਦੀ ਦੇਖੋ। ਪਾਕਿਸਤਾਨ ਦੇ ਵਿੱਚ ਤਾਂ ਇਹਦੇ ਬਾਵਜੂਦ ਕਿ ਇੱਕ ਤਬਕਾ ਜਿਹੜਾ ਉਹ ਵੋਕਲੀ ਨੈਗੇਟਿਵ ਗੱਲਾਂ ਕਰਦੇ, ਲੇਕਿਨ ਮੈਜੋਰਿਟੀ ਨੇ ਉਹਨੂੰ ਐਂਡੋਰਸ ਨਹੀਂ ਕੀਤਾ। ਅਦਰਵਾਈਜ਼ ਪਾਕਿਸਤਾਨ 'ਚ ਕਿਹੜੀਆਂ ਚੋਣਾਂ ਨਹੀਂ ਹੁੰਦੀਆਂ, ਉੱਥੇ ਵੀ ਪ੍ਰੋਪਰ ਤਰੀਕੇ ਨਾਲ ਚੁਣ ਕੇ ਜਿਹੜੀ ਉਸ ਸੋਚ ਵਾਲੇ ਲੋਕ ਨੇ ਅੱਗੇ ਆ ਸਕਦੇ ਨੇ। ਪਰ ਪਾਕਿਸਤਾਨ ਦੇ ਲੋਕਾਂ ਨੇ ਅਜੇ ਵੀ ਜਿਹੜਾ ਹੈ ਉਹ ਜਮਹੂਰੀਅਤ ਔਰ ਜਿਹੜਾ ਇੱਕ ਲਿਬਰਲ ਐਟੀਟਿਊਡ ਹੈ ਇਸ ਦੇ ਉੱਤੇ ਆਧਾਰਿਤ ਹੀ ਜਿਹੜੇ ਨੇ ਫੈਸਲੇ ਲਏ ਨੇ। ਔਰ ਇਸੇ ਹੀ ਸਟੋਰੀ ਦੇ ਨਾਲ ਮੈਂ ਦੂਸਰਾ ਦੇਖਦਾ ਇੱਕ ਪਾਰਟ ਇਹ ਤਾਂ ਇੰਸਟੀਟਿਊਸ਼ਨਸ ਦੀ ਗੱਲ ਕਰਤੀ, ਇਕਨੋਮੀ ਜੀ ਬਹੁਤ ਦਾਅਵੇ ਇਹਨਾਂ ਦੇ ਸੀ ਸ਼ਾਈਨਿੰਗ ਇੰਡੀਆ ਵੇਲੇ ਵੀ, ਜਦੋਂ वाजपेयी ਦੀ ਸਰਕਾਰ ਸੀ 2025 तक हम चाइना को पीछे छोड़ देंगे, 2050 में हम अमेरिका को पीछे छोड़ देंगे। ਤੇ ਹਾਲ ਇਹਨਾਂ ਦੀ ਇਕਨੋਮੀ ਦਾ ਉਹ ਨੋਟਬੰਦੀ ਤੋਂ ਬਾਅਦ ਤੇ ਅੱਜ ਕੀ ਹੈ, ਇੱਕ ਸਟੋਰੀ ਹੈ ਸਲਗਿਸ਼ ਐਕਸਪੋਰਟਸ ਲੀਵ ਇੰਡੀਆ ਨੀਡਿੰਗ ਟੂ ਕਰੀ ਫੇਵਰ ਵਿਦ ਇਨਵੈਸਟਰਸ। ਹੁਣ ਜਿਹੜਾ ਜਦੋਂ ਵੀ ਤੁਸੀਂ ਕਿਸੇ ਮੁਲਕ ਦਾ ਵਪਾਰ ਦੇਖਦੇ ਹੋ, ਜਦੋਂ ਅਮਰੀਕਾ ਚਾਈਨਾ ਨੂੰ ਘੁਰਕੀ ਮਾਰਦਾ ਹੈ ਤੇ ਉਹਦਾ ਕਾਰਨ ਇਹ ਹੈ ਕਿ ਵੀ ਜਿਹੜੀ ਇਹਨਾਂ ਦੀ ਆਪਸੀ ਟ੍ਰੇਡ ਹੈ ਉਹਦੇ 'ਚ $800 ਬਿਲੀਅਨ ਜਾਂ $600 ਬਿਲੀਅਨ ਦੀ ਸਰਪਲਸ ਹੈ ਕਿ ਅਮਰੀਕਨ ਚੀਜ਼ਾਂ ਜਿਹੜੀਆਂ ਐਕਸਪੋਰਟ ਹੁੰਦੀਆਂ ਨੇ ਤੇ ਚਾਈਨਾ ਦੀਆਂ ਚੀਜ਼ਾਂ ਜਿਹੜੀਆਂ ਇੰਪੋਰਟ ਹੁੰਦੀਆਂ ਨੇ ਉਹਦੇ 'ਚ $600 ਬਿਲੀਅਨ ਚਾਈਨਾ ਦੀ ਫੇਵਰ 'ਚ ਜਾਂਦਾ ਹੈ ਕਿ ਉਹਨਾਂ ਦੀ ਐਕਸਪੋਰਟ ਜ਼ਿਆਦਾ ਹੁੰਦੀ ਹੈ ਅਮਰੀਕਾ 'ਚ, ਪਰ ਅਮਰੀਕਨ ਚੀਜ਼ਾਂ ਉਹ ਇੰਪੋਰਟ ਨਹੀਂ ਕਰਦੇ ਜੀ। ਇਹੀ ਵਪਾਰ ਦਾ ਇੱਕ ਕ੍ਰਾਈਟੇਰੀਆ ਹੁੰਦਾ ਹੈ। ਹੁਣ ਭਾਰਤ ਦਾ ਸ਼ੁਰੂ 'ਚ ਕਿਉਂਕਿ IT ਇੰਡਸਟਰੀ ਸੀ, $70 ਬਿਲੀਅਨ H1B ਦੇ ਥੱਲੇ ਦੂਜੇ ਤੀਜੇ ਉਹਨੂੰ ਵੀ ਆਪਣੀ ਐਕਸਪੋਰਟ ਗਿਣਦੇ ਸੀ। ਫੋਰਨ ਰਿਜ਼ਰਵ ਵੱਧ ਗਿਆ, ਆਇਲ ਪ੍ਰਾਈਸਿਸ ਬਹੁਤ ਥੱਲੇ ਸੀਗੇ, ਨਤੀਜੇ ਦੇ ਤੌਰ ਤੇ ਉੱਥੇ ਉਹਨਾਂ ਨੇ ਪੂਰੇ ਟੈਕਸ ਲਾ ਛੱਡੇ, ਲੋਕਾਂ ਨੂੰ ਕੋਈ ਰਾਹਤ ਵੀ ਨਹੀਂ ਦਿੱਤੀ। ਹੁਣ ਆਇਲ ਪ੍ਰਾਈਸਿਸ ਸ਼ੂਟ ਅਪ ਕਰ ਰਹੇ ਨੇ, ਦੁਨੀਆ ਦੇ ਵਿੱਚ ਇਕਨੋਮੀ ਹਿਲ ਰਹੀ ਹੈ। ਈਰਾਨ ਨੂੰ ਅਮਰੀਕਾ ਨੇ ਸੈਂਕਸ਼ਨਸ ਵਾਲੀ ਕੈਟਾਗਰੀ 'ਚ ਲੈ ਆਂਦਾ। ਇਹਨਾਂ ਨੇ ਈਰਾਨ ਦੇ ਨਾਲ ਚਾਬਹਾਰ ਪੋਰਟ ਵੀ ਖੋਲ ਲਈ ਸੀ, ਆਇਲ ਵੀ ਆਉਣ ਲੱਗ ਗਿਆ ਸੀ, ਇਹ ਆਪਣਾ ਸਟੱਫ ਵੀ ਉੱਥੇ ਵੇਚਣ ਲੱਗ ਗਏ ਸੀ। ਔਰ ਇਹ ਖਬਰ ਹੈ ਕਿ ਜਿਹੜੀ ਇਹ ਦੱਸਦੀ ਹੈ ਕਿ ਭਾਰਤ ਦੀ ਇਸ ਵੇਲੇ ਅੰਦਰੂਨੀ ਹਾਲਤ ਹੈ 1991 ਦੇ ਨਾਲ ਕੰਪੇਅਰ ਕਰ ਰਹੇ ਨੇ, ਕਿਉਂਕਿ 1991 ਦੇ ਵਿੱਚ ਇੱਕ ਸਥਿਤੀ ਐਸੀ ਆਈ ਸੀ, ਉਦੋਂ ਚੰਦਰ ਸ਼ੇਖਰ ਪ੍ਰਾਈਮ ਮਿਨਿਸਟਰ ਸੀ ਕਿ 20 ਟਨ ਭਾਰਤ ਦੇ ਕੋਲ ਜਿਹੜਾ ਕਰਜ਼ਾ ਦੇਣਾ, ਹੁਣ ਜਿਹੜੇ IMF ਹੈ, ਵਰਲਡ ਬੈਂਕ ਹੈ, ਦੁਨੀਆ 'ਚ ਚੱਲਦਾ ਤਾਂ ਕਰਜ਼ੇ ਨਾਲ ਹੀ ਦੁਨੀਆ, ਬਿਲਕੁਲ ਉਹਦੀਆਂ ਜਿਹੜੀ ਕਿਸ਼ਤ ਦੇਣ ਲਈ ਭਾਰਤ ਕੋਲ ਪੈਸੇ ਨਹੀਂ ਸੀ। ਔਰ ਵਰਲਡ ਬੈਂਕ ਨੇ ਔਰ IMF ਨੇ ਇੰਡੀਆ ਨੂੰ ਵਰਸਟ ਡੈਟਰ ਡਿਕਲੇਅਰ ਕਰ ਦਿੱਤਾ ਸੀ, ਸਭ ਤੋਂ ਮਾੜਾ ਬ੍ਰਾਜ਼ੀਲ, ਫਿਰ ਮੈਕਸੀਕੋ, ਫਿਰ ਭਾਰਤ। ਔਰ ਉਹਨਾਂ ਨੇ ਕਿਹਾ ਸੀ ਅੱਗੇ ਤੋਂ ਕਰਜ਼ਾ ਤੁਹਾਡਾ ਬੰਦ। ਉਦੋਂ 20 ਟਨ ਸੋਨਾ ਜਿਹੜਾ ਭਾਰਤੀ ਸਮਗਲਰਸ ਔਰ ਦੂਜਿਆਂ ਤੀਜਿਆਂ ਤੋਂ ਕਨਫਿਸਕੇਟਡ ਇਹਨਾਂ ਨੇ ਰੱਖਿਆ ਹੋਇਆ ਸੀ, ਉਹ ਫਲਾਈ ਕਰਕੇ ਸਵਿਟਜ਼ਰਲੈਂਡ ਲਿਆਏ ਸੀ। ਨੇ ਖੁਦ ਮੰਨਿਆ ਕਿ ਇੰਡੀਅਨ ਆਫੀਸ਼ੀਅਲਸ ਡੈਸਪਰੇਟ ਟੂ ਫੈਂਡ ਆਫ a balance of payments crunch secretly airlifted 20 tons of gold
confiscated from smugglers into vaults of UBS, a Swiss bank. ਇਹ 20 ਟਨ ਸੋਨਾ 1991 ਚ ਇੱਥੇ ਇਹਨਾਂ ਨੇ ਰੱਖਿਆ ਸੀ ਤੇ ਇਸ ਤਰੀਕੇ ਨਾਲ ਇਹਨਾਂ ਨੂੰ ਜਿਹੜਾ ਕਰਜ਼ਾ ਮਿਲਿਆ ਸੀ। ਸੋ ਉਹਨਾਂ ਨੇ ਕਿਹਾ ਜੀ ਭਾਵੇਂ ਹੁਣ ਇਹ ਸਿਚੁਏਸ਼ਨ ਤਾਂ ਨਹੀਂ ਰਹੀ, ਜਦੋਂ ਮਨਮੋਹਨ ਸਿੰਘ ਔਰ ਉਸੇ ਪੀਰੀਅਡ 'ਚ ਹੀ ਫਿਰ ਮਨਮੋਹਨ ਸਿੰਘ ਨੂੰ ਲਿਆਉਣਾ ਮਜਬੂਰੀ ਸੀ ਇਹਨਾਂ ਦੀ, ਕਿਉਂਕਿ ਇਹਨਾਂ ਨੇ ਮਨਮੋਹਨ ਸਿੰਘ ਫਾਈਨੈਂਸ ਮਿਨਿਸਟਰ ਬਣਿਆ ਨਰਸਿਮਹਾ ਰਾਓ ਦੀ ਕੈਬਨਿਟ, ਜਿਹਨੂੰ ਫਾਈਨੈਂਸ਼ੀਅਲ ਰਿਫਾਰਮ ਕਹਿੰਦੇ ਨੇ। ਉਹਦਾ ਮਤਲਬ ਸੀ ਕਿ ਬਾਹਰਲੀਆਂ ਕਾਰਪੋਰੇਸ਼ਨਸ ਲਈ ਦੂਜਿਆਂ ਲਈ ਮੁਲਕ ਨੂੰ ਖੋਲ ਦੇਣਾ, ਔਰ ਉਹ ਖੁੱਲਦਾ ਚਲਾ ਗਿਆ। ਸੋ ਉਹਨੇ ਕਿਹਾ ਵੀ ਅੱਜ ਭਾਵੇਂ ਉਹ ਹਾਲਤ ਤਾਂ ਨਹੀਂ ਹੈ, ਇਹ ਰਿਪੀਟ ਆਫ ਦਾ 1991 ਡਰਾਮਾ ਇਜ਼ ਨਾਟ ਇਨ ਦਾ ਆਫਿੰਗ। ਭਾਰਤ ਦੀ ਇਕਨੋਮੀ ਭਾਵੇਂ ਜਿਹੜੀ ਹੈ ਉਹ ਗਰੋ ਕਰ ਰਹੀ ਸੀ, ਬਟ ਅੱਜ ਹਾਲ ਇਹ ਹੈ ਕਿ ਫੋਰਨ ਇਨਵੈਸਟਰਸ ਆਰ ਔਨ ਹੈਂਡ ਟੂ ਫਾਈਨੈਂਸ ਬੋਥ ਗਵਰਨਮੈਂਟ ਐਂਡ ਕਾਰਪੋਰੇਟ ਬੋਰੋਇੰਗ। ਕਿ ਜਿਹੜਾ ਚੱਲ ਰਹੀ ਹੈ ਇਕਨੋਮੀ, ਇਹ ਜਿਹੜੇ ਨੇ ਇਨਵੈਸਟਰ ਉਹ ਦੇ ਰਹੇ ਨੇ ਸਰਕਾਰ ਨੂੰ ਵੀ ਔਰ ਕਾਰਪੋਰੇਸ਼ਨਸ ਨੂੰ ਵੀ। ਯੈਟ ਇਕਨੋਮਿਸਟਸ ਆਰ ਲੈਫਟ ਪੌਂਡਰਿੰਗ why India has been unable to boost exports even as the global economy has purred along। ਕਿ ਵੀ ਐਕਸਪੋਰਟ ਕਿਉਂ ਨਹੀਂ ਹੋ ਰਿਹਾ ਇੰਡੀਆ ਦੇ? ਗੱਲ ਤਾਂ ਅਲਟੀਮੇਟਲੀ ਇਹ ਹੈ ਵੀ ਤੁਸੀਂ ਇੰਪੋਰਟ ਕਰ ਰਹੇ ਹੋ, ਇੰਪੋਰਟ ਡਾਲਰ 'ਚ ਹੁੰਦਾ ਹੈ, ਤੁਸੀਂ ਆਪਣੀ ਫੋਰਨ ਐਕਸਚੇਂਜ ਰਿਜ਼ਰਵ ਵੀ ਕੱਢ ਰਹੇ ਹੋ ਔਰ ਉਹ ਰਿਜ਼ਰਵ ਬੈਂਕ 2-4 ਬਿਲੀਅਨ ਜਿਹੜਾ ਥਰੋ ਕਰ ਦਿੰਦਾ ਮਾਰਕੀਟ 'ਚ, ਉਹਦੇ ਨਾਲ ਜਿਹੜਾ ਬਿਲਕੁਲ ਸਟਾਕ ਮਾਰਕੀਟ ਥੱਲੇ ਨਹੀਂ ਜਾਂਦੀ। ਪਰ ਕਿੰਨੀ ਕੁ ਦੇਰ, ਸਾਲ 2 ਸਾਲ 4 ਸਾਲ, ਜੇ ਤੁਹਾਡੀ ਐਕਸਪੋਰਟ ਨਹੀਂ ਵੱਧਦੀ ਇਵੈਂਚੁਅਲੀ ਜੋ ਤੁਹਾਡੇ ਪੱਲੇ ਹੈ ਉਹ ਤੁਸੀਂ ਖਰਚ ਲਓਗੇ ਔਰ ਫਿਰ ਉਹ 1991 ਵਾਲੀ ਸਿਚੁਏਸ਼ਨ ਚਲੇ ਜਾਓਗੇ। ਹੁਣ ਇਹਦੇ 'ਚ ਉਹਨਾਂ ਨੇ ਰੀਅਲਿਸਟਿਕ ਫੈਕਟਰ ਦਿੱਤਾ ਹੈ। ਇਨ ਦਾ 12 months to March 2018 303 billion of Indian goods ended up overseas। ਕਿ ਪਿਛਲੇ 1 ਸਾਲ ਦੇ ਵਿੱਚ 12 ਮਹੀਨੇ 330 ਬਿਲੀਅਨ ਡਾਲਰ ਦਾ ਜਿਹੜਾ ਐਕਸਪੋਰਟ ਹੈ ਉਹ ਇੰਡੀਆ ਨੇ ਕੀਤਾ, ਭਾਰਤ ਦੀਆਂ ਚੀਜ਼ਾਂ ਬਾਹਰ ਆਈਆਂ। That was up on the previous year, ਪਿਛਲੇ ਸਾਲ ਨਾਲੋਂ ਇਹ ਜ਼ਿਆਦਾ ਹੈ, but still short of the 310 billion achieved in 2014 when the Indian economy was a quarter smaller। ਉਹਨੇ ਕਿਹਾ ਜੀ ਇਹ ਜਿਹੜਾ ਐਕਸਪੋਰਟ ਹੋਇਆ ਹੈ 303 ਬਿਲੀਅਨ ਡਾਲਰ ਦਾ, ਇਹ ਤਾਂ 2014 ਜਿਹੜਾ ਐਕਸਪੋਰਟ ਹੈ ਉਹ 310 ਬਿਲੀਅਨ ਡਾਲਰ ਦਾ ਸੀ ਔਰ ਉਦੋਂ ਭਾਰਤ ਦੀ ਇਕਨੋਮੀ ਹੁਣ ਦਾ ਚੌਥਾ ਹਿੱਸਾ ਸੀ। ਮਤਲਬ ਇਹ ਹੈ ਵੀ ਜੇ ਐਕਸਪੋਰਟ ਗਰੋ ਹੁੰਦੀ ਜਿਸ ਪ੍ਰਪੋਰਸ਼ਨ 'ਚ ਇਕਨੋਮੀ ਗਰੋ ਹੋਈ ਹੈ ਤੇ ਇਹ 1200 ਬਿਲੀਅਨ ਡਾਲਰ ਦੀ ਐਕਸਪੋਰਟ ਹੋਣੀ ਚਾਹੀਦੀ ਸੀ, ਲੇਕਿਨ ਉਹ ਜਿਹੜੀ ਹੈ ਸਿਰਫ ਜਿਹੜੀ ਹੈ 310 ਤੋਂ ਵੀ ਘਟ ਕੇ ਜਿਹੜੀ ਹੈ ਉਹ 303 ਬਿਲੀਅਨ ਡਾਲਰ ਤੇ ਆ ਗਈ। ਇੰਪੋਰਟਸ ਮੀਨਵਾਈਲ ਹੈਵ ਇਨਕਰੀਜ਼ਡ, ਜਿਹੜੀਆਂ ਚੀਜ਼ਾਂ ਆ ਰਹੀਆਂ ਨੇ ਭਾਰਤ 'ਚੋਂ ਇਨਕਰੀਜ਼ ਨੇ, increased to 460 billion, pushing the merchandise deficit to 157 billion last year। ਹੁਣ ਐਕਸਪੋਰਟ ਤੁਹਾਡੀ 303 ਬਿਲੀਅਨ ਦੀ ਹੈ, ਚੀਜ਼ਾਂ ਤੁਸੀਂ 460 ਬਿਲੀਅਨ ਡਾਲਰ ਦੀਆਂ ਇੰਪੋਰਟ ਕੀਤੀਆਂ ਨੇ। ਨਤੀਜਾ ਇਹ ਹੈ ਕਿ 1 ਸਾਲ ਦੇ ਵਿੱਚ 157 ਬਿਲੀਅਨ ਡਾਲਰ ਦਾ ਟ੍ਰੇਡ ਡੈਫਿਸਿਟ ਹੈ, ਜਿਹੜਾ ਕਿ ਪਿਛਲੇ ਸਾਲ ਨਾਲੋਂ 109 ਬਿਲੀਅਨ ਡਾਲਰ ਜ਼ਿਆਦਾ ਹੈ ਐਂਡ ਹਾਈਐਸਟ ਲੈਵਲ ਇਨ ਦਾ 5 years। A surplus in service such as IT outsourcing helps reduce the overall trade deficit by around half, but even their imports are growing faster than exports। Even ਹੁਣ IT sector ਵੀ ਜਿਹੜਾ ਹੈ ਉਹ ਇਹਨਾਂ ਨੂੰ ਕੋਈ ਮੋਢਾ ਨਹੀਂ ਦੇ ਰਿਹਾ, ਜਿਹਦੇ ਥੱਲੇ ਇਹਨਾਂ ਦਾ ਘਟ ਜਾਂਦਾ ਸੀ। The shortfall is swollen by the rising price of oil, lots of which India imports, ਤੇਲ ਲੈਂਦੇ ਨੇ। The surge from around $30 per barrel in early 2016 to over $70 now goes a long way to ਪਰ ਆਇਲ ਪ੍ਰਾਈਸ ਘਟਿਆ ਜਾਂ ਵਧਿਆ, ਇਹਨਾਂ ਨੇ ਉੱਥੇ ਆਪਣੇ ਲੋਕਾਂ ਨੂੰ ਰਾਹਤ ਨਹੀਂ ਦਿੱਤੀ, ਉੱਥੇ ਉਨਾ ਹੀ ਉਹਨਾਂ ਨੇ ਭਾਅ ਰੱਖਿਆ। ਅੱਜ ਕਿਸੇ ਮਿਨਿਸਟਰ ਦੀ ਸਟੇਟਮੈਂਟ ਸੀ ਕਿ ਸਾਊਦੀ ਅਰੇਬੀਆ ਨੇ ਸਾਨੂੰ ਕਿਹਾ ਕਿ ਜੀ ਅਸੀਂ ਜਿਹੜਾ ਹੈ ਉਹ ਆਇਲ ਦੀ ਸਪਲਾਈ ਜਾਰੀ ਰੱਖਾਂਗੇ ਔਰ ਤੁਹਾਨੂੰ ਮਰਨ ਨਹੀਂ ਦਿੰਦੇ। ਮਤਲਬ ਇਹ ਹੈ ਵੀ ਇੱਕ ਪਾਸੇ ਤੁਸੀਂ ਉਹਨਾਂ ਦੀਆਂ ਮਸੀਤਾਂ ਢਾਓ, ਤਾਜ ਮਹਿਲ ਤੇ ਲਾਲ ਕਿਲੇ ਨੂੰ ਵੀ ਕਹੋ ਕਿ ਜੀ ਇਹ ਤਾਜੋ ਮੰਦਰ ਹੈ ਤੇ ਇਹ ਫਲਾਣੇ, ਤੇ ਫਿਰ ਤੁਸੀਂ ਸਾਊਦੀ ਅਰੇਬੀਆ ਵੱਲ ਦੇਖੋ ਵੀ ਤੁਹਾਡੀ ਉਹ ਜਾਨ ਛਡਾ ਦੇਣ ਕਿ ਵੀ ਤੁਹਾਨੂੰ ਉਹ ਜਿਹੜਾ ਉਹ ਤੇਲ ਦੇਈ ਜਾਣਗੇ ਉਸੇ ਭਾਅ ਤੇ ਜਿਹਦੇ ਤੇ ਉਹ ਚੱਲ ਰਿਹਾ। ਸੋ ਇਸ ਤੋਂ ਤੁਸੀਂ ਅੰਦਾਜ਼ਾ ਲਾਓ ਵੀ ਕਿੰਨਾ ਖੋਖਲਾ ਇਕੱਲਾ ਰਾਹੁਲ ਗਾਂਧੀ ਜਾਂ ਕਿਸੇ ਹੋਰ ਦੇ ਕਹਿਣ ਵਾਂਗ ਇਹ ਨਹੀਂ ਹੈ ਵੀ ਇਹਨਾਂ ਦੀਆਂ ਇੰਸਟੀਟਿਊਸ਼ਨਸ ਡੈਡ ਨੇ। ਮੈਂ ਤਾਂ ਇਹ ਦੱਸਣਾ ਚਾਹੁੰਦਾ ਵੀ ਜਿਸ ਇਕਨੋਮੀ ਦਾ ਜਿਹਨੂੰ ਕਹਿ ਕੇ ਜੀ ਸਭ ਕਾ ਸਾਥ ਸਭ ਕਾ ਵਿਕਾਸ, ਅਸੀਂ ਭਾਰਤ ਸੁਪਰ ਪਾਵਰ, ਪ੍ਰਾਚੀਨ ਭਾਰਤ ਇਹ ਸੀ, ਹੁਣ ਅਸੀਂ ਇਹ ਇਹਨਾਂ ਦੀ ਅੰਦਰੂਨੀ ਕਰਤੂਤ ਹੈ ਜੇ ਇਕਨੋਮਿਕਲੀ ਦੇਖਣਾ ਹੋਏ।
फिर उन्हें कहा जी भी जिहड़ा होर चल रहा द करंट ट्रेड लल एक्सटेंड्स बियॉन्ड गोल्ड एंड ऑयल हाउएवर जिहड़ा ट्रेड दे विच चल रहा है लल ये कल्ला सोने या तेल के मामले च नहीं है exporters across the economy are being squeezed by the poor implementation of goods and service tax that came into force last July. Perhaps 100 billion rupees, jada 1.5 billion banda hai, of refunds due to exporters once they can prove they have shipped their wares abroad is being held up by sclerotic administration, that is working capital, which small-time exporters cannot easily replace. So, इन्होंने GST लागू की ਉਹਦੇ ਚ ਉਹਨਾਂ ਨੇ ਜੋ ਰਿਬੇਟ ਦੇਣ ਦੀ ਗੱਲ ਕੀਤੀ ਉਹਨੇ ਕਿਹਾ ਜੀ $1.5 ਬਿਲੀਅਨ ਜਿਹੜਾ ਸਮਾਲ ਕੰਪਨੀਆਂ ਦਾ ਹੈ ਉਹ ਇਹਨਾਂ ਨੇ ਹੋਲਡ ਕੀਤਾ ਹੋਇਆ ਦੇ ਨਹੀਂ ਰਹੇ ਨਤੀਜਾ ਇਹ ਹੈ ਕਿ ਉਹਨਾਂ ਦੀ ਬਿਜ਼ਨਸ ਅੱਗੋਂ ਸਫਰ ਕਰ ਰਹੀ ਹੈ ਵਰਸ ਸਭ ਤੋਂ ਮਾੜੀ ਗੱਲ ਹੈ ਇਹ $2 ਬਿਲੀਅਨ suspected fraud by a diamond dealer in February has resulted in regulators banning certain types of bank guarantees ਜਿਹੜਾ नीरज मोदी लैके दौड़िया $2 बिलियन का फ्रॉड ਉਹਦੇ ਚ ਇਹ ਹੈ ਵੀ ਬੈਂਕਾਂ ਨੇ ਸਟ੍ਰਿਕਟ ਹੋਣਾ ਹੀ ਸੀ ਕਿ ਵੀ ਅੱਗੇ ਤੁਸੀਂ ਉਹਨਾਂ ਨੂੰ ਮਨੀ ਦੇ ਰਹੇ ਹੋ ਬਿਨਾਂ ਕਿਸੇ ਉਹਨਾਂ ਦੀ ਬੈਕਅਪ ਦੇ ਔਰ ਉਹਦਾ ਨਤੀਜਾ ਇਹ ਹੈ ਕਿ ਵੀ ਜਿਹੜੀ ਲੋਕਲ ਸਪਲਾਈ ਲਾਈਨ ਹੈ ਉਹ ਵੀ ਉਹਨਾਂ ਦੀ ਪੂਰ ਹੋ ਗਈ ਔਰ ਇਹ ਕਾਫੀ ਲੰਬਾ ਚੌੜਾ ਆਰਟੀਕਲ ਹੈ ਔਰ ਉਹਦੇ ਚ ਉਹਨੇ ਕਿਹਾ ਫॉर ਇਟ ਇਜ਼ ਇੰਡੀਆਜ਼ ਮਿਸਫॉर्चून that Donald Trump's America is its biggest source of trade surpluses कि जी ट्रेड सरप्लस है वो अमरीका दे नाल है मिस्टर ट्रंप्स एडमिनिस्ट्रेशन हैज मल्टीप्लाइड द सैल्वोज अगेंस्ट इंडिया वेदर डिक्राइंग सपोज्ड एक्सपोर्ट सब्सिडीज मेकिंग इट हार्डर फॉर इंडियन IT वर्कर्स टू गेट वीजाज और accusing India of artificially weakening its currency. Unlike many American allies, India has not been exempted from imminent steel tariffs. ਹੁਣ ਅਮਰੀਕਾ ਨੇ ਸਟੀਲ ਦੇ ਉੱਤੇ ਟੈਰਿਫ ਲਾਇਆ ਕਿਉਂਕਿ ਅਮਰੀਕਾ ਬਹੁਤ ਸਾਰਾ ਇੰਪੋਰਟ ਕਰਦਾ ਹੈ ਜੀ ਔਰ ਉਹਦੇ ਚ ਉਹਨਾਂ ਨੇ ਕੈਨੇਡਾ ਨੂੰ ਹੁਣ ਕੈਨੇਡਾ ਚ ਵੀ ਆਇਰਨ ਹੈਗਾ ਉਹਨੂੰ ਉਹਨਾਂ ਨੇ ਜਿਹੜਾ ਉਹ ਰਿਲੀਫ ਦੇ ਦਿੱਤਾ ਅਮਰੀਕਾ ਨੇ ਪਰ ਇੰਡੀਆ ਦੇ ਉੱਤੇ ਉਹਨਾਂ ਨੇ ਆਪਣੇ ਪੂਰੇ ਟੈਕਸ ਲਾ ਦਿੱਤੇ ਨਤੀਜੇ ਦੇ ਤੌਰ ਤੇ ਹੁਣ ਇਹ ਹੈ ਕਿ ਵੀ ਹਾਲ ਇਹਨਾਂ ਦਾ ਇਹ ਹੋਇਆ ਹੋਇਆ ਇੰਡੀਆ ਵੁੱਡ ਬੀ ਸੀਰੀਅਸਲੀ ਡੈਮੇਜਡ ਬਾਈ ਐਨੀ ਫਰਦਰ ਐਸਕੇਲੇਸ਼ਨ ਇਨ ਟ੍ਰੇਡ ਕਨਫਲਿਕਟਸ ਇਟ ਨੀਡਸ ਹਾਰਡ ਕਰੰਸੀ ਫਰਮ ਐਕਸਪੋਰਟਸ not only to finance imports and economic growth but also to repay external debts ਕਿ ਜਿਹੜਾ ਡੈਫਿਸਿਟ ਚੱਲ ਰਿਹਾ ਹੈ ਜਿਹੜੇ ਕਰਜ਼ੇ ਚੁੱਕੇ ਹੋਏ ਨੇ ਉਹ ਵੀ ਪੇ ਨਹੀਂ ਹੋਣੇ these have swelled to around 500 billion or roughly a fifth of GDP more than 40% of which is due in less than a year $500 billion ਦਾ ਕਰਜ਼ਾ ਹੈ ਜਿਹਦੇ ਚੋਂ 40% close to 200 billion ਇੱਕ ਸਾਲ ਦੇ ਵਿੱਚ ਦੇਣਾ और ये जड़ा उन्होंने कहा कि भाई ये इकोनॉमिस्ट एट DBS बैंक से that this together with India's trade slump has put external financing risks back on the radar. उन्होंने कहा जी रडार दे उत्ते ये जड़ा सारा क्राइसिस है सो ये महान भारत दी इकोनॉमी दा हाल है जी प्रेस फ्रीडम दी गल असीं कीती कि किवें 136वें नंबर दे उत्ते इन्हां नूं प्रेस फ्रीडम डे दे उत्ते डॉक्टर्स विदाउट बॉर्डर्स the Reporters Without Borders ਦੀ ਆਰਗੇਨਾਈਜੇਸ਼ਨ ਨੇ ਰੱਖਿਆ ਫਿਰ ਅਸੀਂ ਇਹ ਵੀ ਦੱਸਿਆ ਵੀ ਕੱਲ ਜਿਹੜੀ ਯੂਨੈਸਕੋ ਦੀ ਰਿਪੋਰਟ ਸੀ ਕਿਵੇਂ ਜਿਹੜੀਆਂ 80% ਦੇ ਕਰੀਬ ਇੰਟਰਨੈਟ ਦੇ ਉੱਤੇ ਜਿਹੜੀਆਂ ਬਲੌਕੇਡਸ ਨੇ ਕਸ਼ਮੀਰ ਹੋਏ ਬਿਹਾਰ ਹੋਏ ਰਾਜਸਥਾਨ ਪੰਜਾਬ ਹੋਏ ਭਾਰਤ ਚ ਹੋਈਆਂ ਨੇ ਔਰ ਅੱਜ ਇੱਕ ਖਬਰ ਹੈ ਇੰਡੀਅਨ ਗਵਰਨਮੈਂਟ ਰਿਕੁਐਸਟਡ ਫॉर ਡਾਟਾ over 12,000 times in second half of 2017 says Facebook. Only the United States made more requests during the period around 32,700 कि भारत ने उन्हें फ्रीडम की गल है बहुते हुण फेसबुक ते जो आंदा लिखी जाते हैं पर किवें वो डाटा मॉनिटर कर रहे हैं और किवें जिहड़ा वो मंग रहे हैं फेसबुक तो भी आ जानकारी दो उन्होंने कहा भी इंडियन गवर्नमेंट ने इस 2017 च पिछला जिहड़ा बीते 6 महीने 12,000 रिक्वेस्ट कीतियां ਜਿਹੜੀਆਂ ਉਹਨਾਂ ਨੇ ਡਾਟਾ ਦੀ ਮੰਗ ਕੀਤੀ Facebook has recorded a massive increase in government requests for data globally in the past 6 months in its biannual transparency report released on Tuesday the social media giant said there were about 82,341 requests an increase of 4% from government for data between July and December 2017. Of these, India made 12,171 requests, second only to United States of America.
Facebook complied with some or all data in 53% of the Indian requests ਕਿ 53% ਕੇਸਾਂ 'ਚ Facebook ਨੇ ਉਹ ਡਾਟਾ ਦੇ ਦਿੱਤਾ ਜੋ ਇੰਡੀਆ ਨੇ ਮੰਗਿਆ ਜੀ। In the first half of 2017, India had made 9,853 requests and Facebook complied with some or all data in 54% of them. So ਇਹ ਵੀ ਖਬਰ ਥੱਲੇ ਪੂਰਾ ਚਾਰਟ ਬਣਾਇਆ ਹੋਇਆ ਕਿ ਵੀ ਕਿਵੇਂ ਇੰਡੀਆ ਜਿਹੜਾ ਯੂਨਾਈਟਿਡ ਸਟੇਟਸ ਤੋਂ ਬਾਅਦ ਆਂਦਾ ਹੈ ਕਿ ਜਿਨ੍ਹਾਂ ਨੇ ਡਾਟਾ ਮੰਗਿਆ ਔਰ ਜਿਹੜੇ ਪਾਕਿਸਤਾਨ ਨੂੰ ਇਹ ਬਿਲਕੁਲ ਵਿਲੀਫਾਈ ਕਰਦੇ ਨੇ ਉੱਥੇ ਡਿਕਟੇਟਰਸ਼ਿਪ ISI ਉਹਨਾਂ ਨੇ ਸਿਰਫ 1320 ਰਿਕੁਐਸਟ ਜਿਹੜੀਆਂ ਨੇ ਉਹ ਕੀਤੀਆਂ ਜਿਨ੍ਹਾਂ ਦੀ ਜਾਣਕਾਰੀ ਉਹਨਾਂ ਨੇ ਮੰਗੀ। ਪਰ ਇਹ ਗੱਲ ਦੱਸਦੀ ਹੈ ਵੀ ਕਿਵੇਂ ਜੇ ਅੱਜ ਆਸਟ੍ਰੇਲੀਆ 'ਚ ਗੁਰਜੰਟ ਸਿੰਘ ਹੋਏ, ਕੈਨੇਡਾ 'ਚ ਹਰਜੀਤ ਸਿੰਘ ਨਿੱਜਰ ਹੋਏ ਜਾਂ ਜਿਵੇਂ ਜੱਗੀ ਜੌਲ ਵਰਗੇ ਇੰਗਲੈਂਡ 'ਚੋਂ ਗਏ ਔਰ ਹੋਰਨਾਂ ਨੂੰ ਵੀ ਇਹ ਚਾਰ ਤਫੇਰੇ ਲਬੇੜ ਰਹੇ ਨੇ, ਇਹਦਾ ਆਧਾਰ ਇਹੀ ਫੇਸਬੁੱਕ ਡਾਟਾ ਜਿਹੜਾ ਉਹਨਾਂ ਤੋਂ ਵੀ ਮੰਗਦੇ ਨੇ ਵੀ ਕੀ ਹੈਗਾ, ਕੁਝ ਤਾਂ ਆਲਰੇਡੀ ਬਾਹਰ ਆਉਂਦਾ ਹੈ। ਸੋ ਇਹਨੂੰ ਆਧਾਰ ਬਣਾ ਕੇ ਇਹ ਜਿਹੜੀ ਡਾਇਸੈਂਸ਼ਨ ਦੀ ਆਵਾਜ਼ ਬਾਹਰ ਹੈ, ਡਾਇਸਪੋਰਾ 'ਚ ਹੈ, ਸਿੱਖਾਂ 'ਚ ਹੈ, ਕਸ਼ਮੀਰੀਆਂ 'ਚ ਹੈ, ਇਹ ਵੀ ਐਜ਼ ਏ ਵੈਪਨ ਯੂਜ਼ ਕਰ ਰਹੇ ਨੇ ਟੂ ਸਾਇਲੈਂਸ ਦੈਮ। ਸੋ ਇਹ ਮਹਾਨ ਜਮਹੂਰੀਅਤ ਵਾਲੇ ਮੁਲਕ ਭਾਰਤ ਦਾ ਹਾਲ ਹੈ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਪਹਿਲਾ ਇਸ਼ੂ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਕਰ ਦਈਏ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਐਸਾ ਚੈਨਲ ਹੈ ਜਿਹੜਾ ਕਿ ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ। TV 84 ਸਿੱਖਾਂ, ਕਸ਼ਮੀਰੀਆਂ ਤੇ ਭਾਰਤੀਆਂ ਨੌਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ-ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ। ਸਾਡੇ ਇਸ ਪਤੇ ਤੇ 36-0137 ਐਵਨਿਊ ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।